ਆਲਾ ਬਿਲਕੁਲ ਕਾਵਾਂ ਤੋਂ ਲੁਕੋ ਕੇ ਬਣਾਇਆ ਹੋਇਆ ਕਿ ਕਾਂ ਕਿਤੇ ਬੱਚਿਆਂ ਨੂੰ ਲੈ ਨਾ ਜਾਣ। ਮਾਂ ਦੇਖੋ ਕਿੰਝ ਪਾਲਦੀ ਹੈ, ਕਿੰਝ ਅਹਿਸਾਸ ਹੁੰਦਾ ਹੈ ਮਾਂ ਨੂੰ। ਅੱਗੇ ਉਹਦਾ ਚਲਾ ਬਣਾਇਆ ਤੇ ਉਹਦੇ ਉੱਤੇ ਪੁੱਲ ਬਣਾਇਆ ਹੈਗਾ ਕਿ ਪੁੱਲ ਦੇ ਥੱਲੇ ਪਾਣੀ ਜਾਏਗਾ ਇੰਝ ਕਰਕੇ, ਤੇ ਫਿਰ ਛੋਟੇ ਛੋਟੇ ਸਟੈਪ ਬਣਾਏ ਨੇ। ਤੇ ਮਿਲਣਾ ਨਹੀਂ ਤੂੰ अस्सलामुअलैकुम जी। पंजाबी बबलू व्लॉग ਦਾ ਸਲਾਮ ਹੋ ਗਿਆ ਜੀ ਤੁਹਾਡੇ ਸਾਰੇ ਵੀਰਾਂ ਨੂੰ, ਭੈਣ ਭਰਾਵਾਂ ਨੂੰ, ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਤਾਂ ਅੱਜ ਦਾ ਕਰਦੇ ਆ ਵਲੌਗ ਸਟਾਰਟ। ਤੇ ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਪੰਜਾਬੀ ਬਬਲੂ ਵਲੌਗ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ। ਤੇ ਅੱਜ ਮੌਸਮ ਜਿਹੜਾ ਫਿਰ ਕੁਝ ਪਿਆਰਾ ਬਣ ਗਿਆ। ਕਦੀ ਕਦੀ ਤਾਂ ਗਰਮੀ ਬਹੁਤ ਹੁੰਦੀ ਹੈ, ਤੁਹਾਨੂੰ ਪਤਾ ਹੈ ਗਰਮੀ ਦੇ ਝਾੜੇ ਨੇ। ਤੇ ਕਿਸੇ ਵੇਲੇ ਤੇ ਬਹੁਤ ਜ਼ਿਆਦਾ ਗਰਮੀ ਹੋ ਰਹੀ, ਜਿਵੇਂ ਰਾਤ ਬੜੀ ਹਬਸ ਤੇ ਗਰਮੀ ਰਹੀ ਹੈ। ਤੇ ਲੇਕਿਨ ਅੱਜ ਸਵੇਰ ਠੰਡੀਆਂ ਹਵਾਵਾਂ ਚੱਲ ਪਈਆਂ ਨੇ। ਦੁਆ ਕਰੋ ਕੋਈ ਹਲਕੀ ਪਤਲੀ ਜਿਹੜੀ ਬਾਰਿਸ਼ ਹੋ ਜਾਵੇ। ਅਗਲੇ ਦਿਨ ਬੱਦਲ ਬਣੇ ਸੀਗੇ ਤੇ ਬੱਦਲ ਇੰਝ ਉੱਠੇ ਸੀ ਅਚਾਨਕ ਕਿ ਮੈਨੂੰ ਪਾਣੀ ਲਾਉਂਦੇ ਆਂਦੇ ਸਾਡਾ ਜਿਹੜਾ ਸੋਲਰ ਤੇ ਟਿਊਬਲ ਸੀ ਉਹ ਵੀ ਬੰਦ ਹੋ ਗਿਆ ਸੀ। ਮੈਂ ਕਿਹਾ ਚੱਲ ਪਏਗਾ, ਲੇਕਿਨ ਨਹੀਂ ਚੱਲਿਆ ਸੀ। ਤੇ ਮੈਂ ਕਿਹਾ ਅੱਜ ਵੀ ਬਾਰਿਸ਼ ਹੋਈ ਤੇ ਅੱਲਾ ਖੈਰ ਕਰੇਗਾ, ਰਹਿਮਤ ਦੀ ਬਾਰਿਸ਼ ਹੋਏਗੀ। ਤੇ ਅੱਜ ਫਿਰ ਅਸੀਂ ਆਪਣੇ ਖੇਤਾਂ 'ਚ ਮੌਜੂਦ ਹਾਂ ਤੇ ਸਾਡਾ ਭਾਈ ਛੋਟਾ ਸਾਡੇ ਨਾਲ ਮੌਜੂਦ ਹੈਗਾ। ਤੇ ਅਸੀਂ ਆਏ ਆ ਅੰਬ ਤੋੜਨ। ਅੰਬ ਐਤਕੀ ਕਿਉਂਕਿ ਅੰਬ ਵੀ ਬਾਰਾ ਕਰ ਜਾਂਦਾ ਹੈ ਤੇ ਕੁਝ ਘੱਟ ਲੱਗੇ ਨੇ, ਜਿਹੜੇ ਹੈ ਨੇ ਉਹ ਸੁਭਾਨ ਅੱਲਾ, ਉਹਨਾਂ ਨੂੰ ਖਾਵਾਂ ਪੀਵਾਂਗੇ ਤੇ ਆਮੀਨ ਕਰਾਂਗੇ। ਤੇ ਅੱਜ ਅਸੀਂ ਅੰਬ ਕਿਹੜਾ ਤੋੜਦੇ ਪਏ, ਕਿਹੜੀ ਵੈਰਾਈਟੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅੰਬ ਭਾਈਜਾਨ ਆਹ ਵੇਖੋ ਜੀ, ਚਲੋ ਵੀ ਆ ਢੰਗ ਹੀ ਲਾ ਲਈਏ ਅਸੀਂ ਤੇ ਅੰਬ ਤੋੜੋ ਜਨਾਬ। ਅਸੀਂ ਅੰਬ ਤੋੜਨ ਆਏ ਆ ਤੇ ਅੰਬ ਕਿਵੇਂ ਤੋੜਨੇ ਨੇ ਤੇ ਕਿਵੇਂ ਇਹਨਾਂ ਦੀ ਪਾਲ ਲਾਣੀ ਹੈ ਤੇ ਕਿਵੇਂ ਇਹਨਾਂ ਦੀ ਕੇਅਰ ਕਰਨੀ ਹੈ, ਸਾਰਾ ਕੁਝ ਦੱਸਦੇ ਹਾਂ ਅਸੀਂ ਤੁਹਾਨੂੰ। ਉਹ ਦੇਖੋ ਭਾਈ ਨੇ ਢੰਗ ਹੀ ਚੱਕ ਲਈਏ ਤੇ ਹੁਣ ਅੰਬ ਜਿਹੜਾ ਨਾ ਉਹ ਜਾਲੀ ਦੇ ਵਿੱਚ ਤੋੜਦਾ ਪਿਆ ਹੈਗਾ। ਵੇਖੋ ਇਹ ਬਿਸਮਿਲ੍ਲਾ ਪੜਦਾ ਪਿਆ ਹੈਗਾ। ਤੇ ਇੱਧਰ ਮੈਨੂੰ ਦਿਖਾ ਜ਼ਰਾ ਬਾਈ ਛੋਟੇ, ਮੈਨੂੰ ਵਿਖਾ ਤੂੰ, ਆ ਪਕੜ ਕੈਮਰਾ, ਤੂੰ ਕੈਮਰਾਮੈਨ ਨਹੀਂ ਕਰ ਤੇ ਮੈਨੂੰ ਵਿਖਾ ਜ਼ਰਾ। ਠੀਕ ਹੈ ਬਾਈ, ਠੀਕ ਹੈ। ਇਹ ਜੀ ਇਹ ਅੰਬ ਅਸੀਂ ਤੁਹਾਨੂੰ ਤੋੜਦੇ ਹਾਂ ਤੇ ਵਿਖਾਣੇ ਵੀ ਆ ਜੀ। ਬਿਸਮਿਲ੍ਲਾਹ ਰਹਿਮਾਨ ਰਹੀਮ। ਇਹ ਵੇਖੋ ਜੀ, ਇਹ ਅੰਬ ਪਏ ਨੇ ਟੁੱਟਦੇ। ਤੇ ਅੰਬ ਦੇ ਜਿਹੜੇ ਵੀ ਸ਼ੌਕੀਨ ਹਜ਼ਰਾਤ ਨੇ ਤੇ ਆ ਜਾਓ ਫਿਰ ਹਾਜ਼ਰੀ ਲਗਾਓ। ਜਾਲ ਪੁੱਠਾ ਹੋ ਗਿਆ ਸੀ ਬਈ, ਇਸ ਲਈ ਨਹੀਂ ਸੀ ਟੁੱਟਦਾ ਪਿਆ। ਆ ਕੜਿੰਗੀ ਬਣੀ ਹੁੰਦੀ ਹੈ ਭਾਈ ਜੀ, ਅਗਰ ਇਹ ਕੜਿੰਗੀ ਸਹੀ ਲੱਗੀ ਹੋਵੇ ਤੇ ਅੰਬ ਟੁੱਟਦਾ, ਨਹੀਂ ਤਾਂ ਨਹੀਂ ਟੁੱਟਦਾ। ਤੇ ਇਹ ਵਿੱਚ ਅੰਬ ਗਿਆ ਤੇ ਆਹ ਦੇਖਿਓ ਹੁਣ ਅੰਬ ਕਿਵੇਂ ਟੁੱਟਦਾ। ਅੱਗੇ ਪੁੱਠਾ ਹੋ ਗਿਆ ਸੀ ਤੇ ਅੱਗੇ ਕੜਿੰਗੀ ਵਿੱਚ ਨਹੀਂ ਸੀ ਆਂਦਾ। ਇਹ ਵੇਖੋ ਬਿਸਮਿਲ੍ਲਾਹ ਰਹਿਮਾਨ ਰਹੀਮ। ਇਹ ਵੇਖੋ ਜਨਾਬ ਆ ਗਏ ਨੇ ਅੰਬ ਕੜਿੰਗੀ ਦੇ ਵਿੱਚ। ਇਹ ਵੇਖੋ ਬਿਸਮਿਲ੍ਲਾਹ ਪੜ ਕੇ, ਸੁਭਾਨ ਅੱਲਾ। ਤੇ ਕਿਹੜਾ ਹੈ ਜੂਸ ਵਾਲਾ ਅੰਬ ਹੈ ਤੇ ਜਨਾਬ ਇਹ ਬੜਾ ਵਧੂਆ ਤੇ ਸਿੰਧੜੀ ਅੰਬ ਹੈਗਾ। ਇਹਨੂੰ ਸਿੰਧੜੀ ਅੰਬ ਕਹਿੰਦੇ, ਨੀਰਾ ਹੀ ਗੁੱਦਾ ਹੁੰਦਾ ਹੈ। ਖਾਓ ਤੇ ਬੜਾ ਮਜ਼ਾ ਆਉਂਦਾ ਹੈ, ਜੂਸ ਬਣਾਓ ਤੇ ਹੋਰ ਬਹੁਤਾ ਵਾਧੂ ਹੋ ਜਾਂਦੇ ਨੇ। ਅਭੀ ਛੋਟਾ ਚੜ ਗਿਆ ਉੱਤੇ ਤੇ ਮੈਨੂੰ ਮਨਾ ਵੀ ਕੀਤਾ ਸੀ ਨਹੀਂ ਚੜਨਾ, ਕਹਿੰਦਾ ਮੈਂ ਚਾਚੂ ਉੱਤੇ ਚੜ ਕੇ ਅੰਬ ਲਾਣੇ ਨੇ, ਨਹੀਂ ਤਾਂ ਫਿਰ ਵੇਖ ਲਿਓ ਮੇਰੀ ਤੁਹਾਡੀ ਲੜਾਈ ਹੋ ਜਾਣੀ ਹੈ। ਛੋਟਾ ਉੱਤੇ ਆਪ ਹੀ ਚੜ ਗਿਆ। ਆ ਵੇਖੋ ਅੰਬ ਲਾਣ। ਮੈਂ ਕਿਹਾ ਚਲੋ ਅਸੀਂ ਵੀ ਇਹੋ ਜਿਹੇ ਅੰਬ ਬਚਪਨ 'ਚ ਲੈਂਦੇ ਸੀ ਉੱਤੇ ਚੜ ਕੇ, ਤੂੰ ਵੀ ਭਰਾਵਾ ਲਾ ਦੇਖੀ ਜਾਏਗੀ ਜੋ ਹੋਏਗੀ। ਅੱਬੇ ਤੇਰੇ ਕੋਲੋਂ ਤਾਂ ਮੰਦੇ ਫਿਰ ਮੈਂ ਹੀ ਖਾਊਂਗਾ ਨਾ ਭਾਈ ਜੀ। ਤੇ ਆ ਥੱਲੇ ਉਹਨੂੰ ਕੈਚ ਕਰਾਉਂਦਾ ਪਿਆ। ਇਹ ਵੇਖੋ ਬੱਚਾ ਕੈਚ ਕਰਦਾ ਪਿਆ ਹੈਗਾ। ਕੈਚ ਹੋ ਗਏ ਨੇ ਤੇ ਉੱਤੋਂ ਹੋਰ ਲਾਂਦਾ ਬਈ। ਜ਼ਰਾ ਖਿਆਲ ਨਾਲ ਐਵੇਂ ਨਾ ਹੋਵੇ ਸਿੰਧੜੀ ਅੰਬ ਲਾਂਦੇ ਜੂਸ ਵਾਲੇ ਅੰਬ ਤੂੰ ਆਪ ਹੀ ਨਾ ਕਿਤੇ ਜੂਸ ਬਣ ਜਾਵੇ। ਤੇ ਖਿਆਲ ਨਾਲ ਜ਼ਰਾ ਉੱਤੋਂ ਤੋੜਦਾ ਪਿਆ ਜਨਾਬ ਤੇ ਥੱਲੇ ਉਹਨੂੰ ਕੈਚ ਕਰਾਉਂਦਾ ਪਿਆ। ਕੈਚ ਹੋ ਗਿਆ। ਵਾਹ ਬਈ ਵਾਹ, ਸੁਭਾਨ ਅੱਲਾ। ਲਓ ਜੀ ਅੰਬ ਤੋੜੀ ਜਾਂਦੇ ਆ ਤੇ ਪਸੀਨਾ ਆ ਗਿਆ। ਹਾਲੇ ਜਦੋਂ ਪੱਕਣੇ ਨੇ ਉਦੋਂ ਪਤਾ ਨਹੀਂ ਅਸੀਂ ਇੱਥੇ ਹੋਣਾ ਜਾਂ ਅਸੀਂ ਕਿਤੇ ਦੂਰ ਇੱਕ ਲੰਬੇ ਸਫ਼ਰ ਤੇ ਜਾਣਾ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅੰਬ ਤੋੜੀ ਜਾਂਦੇ ਆ ਤੇ ਪਾਲ ਪਾਵਾਂਗੇ, ਉਹ ਵੀ ਤੁਹਾਨੂੰ ਦੱਸਦੇ ਕਿਵੇਂ ਪਾਲ ਪੈਂਦੀ ਆ। ਤੇ ਖੇਤਾਂ ਨੂੰ ਅੱਜ ਵੀ ਅਸੀਂ ਪਾਣੀ ਲਾਈ ਜਾਂਦੇ ਆ ਕਿਉਂਕਿ ਗਰਮੀਆਂ ਤੁਹਾਨੂੰ ਪਤਾ ਡੇਲੀ ਦਾ ਕੰਮ ਹੈ ਖੇਤਾਂ ਨੂੰ ਪਾਣੀ ਲਾਣਾ, ਨਾਲ ਦੂਸਰੇ ਕੰਮ ਕਾਜ ਵੀ ਕਰਨਾ। ਮੈਂ ਕਿਹਾ ਬਈ ਜਿਹੜਾ ਮੌਸਮ ਆ ਗਿਆ ਜੂਸ ਪੀਣ ਦਾ ਤੇ ਜਿਹੜਾ ਸਿੰਧੜੀ ਅੰਬ ਖਾਣ ਦਾ, ਤੇ ਜ਼ਰਾ ਇਹਨਾਂ ਨੂੰ ਤੋੜ ਲਓ। ਸਾਨੂੰ ਇੱਕੋ ਹੀ ਅੰਬ ਪੱਕਾ ਲੱਭਿਆ ਤੇ ਛੋਟਾ ਭਾਈ ਜਿਹੜਾ ਇਹ ਵੇਖੋ ਖਾ ਰਿਹਾ।
ਮਾਸ਼ਾਅੱਲਾ ਨਾਲ। ਇਹ ਵੇਖੋ ਜ਼ਬਰਦਸਤ ਹੋ ਗਿਆ। ਵਿਖਾ ਵੀ ਜਰਾ। ਇਹ ਗੁੱਦਾ ਹੁੰਦਾ ਜੀ ਸਿੰਦਰੀ ਅੰਬ ਜਿਹਾ। ਇਹ ਵੇਖੋ ਇਹ ਖਾ ਰਿਹਾ ਤੇ ਦੋਨੇ ਵੰਡ ਕੇ ਖਾਣਗੇ ਥੋੜਾ ਥੋੜਾ, ਕਿਉਂਕਿ ਲੱਭਿਆ ਸਾਨੂੰ ਇੱਕੋ ਪੱਕਾ ਸੀਗਾ। ਤੇ ਇੱਧਰ ਜਨਾਬ ਅੰਬ ਤੋੜ ਲਏ ਨੇ ਅਸੀਂ ਕੁਛ। ਇਹ ਵੇਖੋ ਇਹ ਪਏ ਢਾਂਗੀ ਤੇ ਕੁਛ ਇੱਧਰ ਪਏ ਨੇ ਪੱਤੀ ਤੇ ਰੱਖੇ ਹੋਏ ਨੇ। ਇਹਨਾਂ ਦਾ ਡੋਗ ਸੁੱਕ ਜਾਵੇ, ਅਗਰ ਡੋਗ ਲੱਗ ਜਾਵੇ ਨਾ ਨਾਲ ਤੇ ਕੰਮ ਹੋ ਜਾਂਦਾ ਹੈ ਖਰਾਬ। ਇਹ ਵੇਖੋ ਇਹ ਕਹਿੰਦੇ ਨੇ ਡੋਗ ਸੁੱਕ ਜਾਏਗਾ ਤੇ ਅੰਬ ਜਿਹੜਾ ਨਾ ਪਾਲ ਸਹੀ ਪਏਗੀ ਤੇ ਅੰਬ ਜਿਹੜਾ ਨਾ ਕਦੀ ਵੀ ਜਿਹੜਾ ਨਾ ਖਰਾਬ ਨਹੀਂ ਹੋਏਗਾ। ਤੇ ਵੱਡੇ ਭਾਈ ਵੀ ਆ ਗਏ ਨੇ, ਹੁਣ ਦੇਖੋ ਕੀ ਕਹਿੰਦੇ ਨੇ। ਚਾਬੀ ਦਵੋ ਜੀ, ਖਾਦ ਛੱਡਣ ਜਾਣੀ ਆ। ਕਿਹੜੀ ਖਾਦ? ਅੰਬ ਫਿਰ ਤੋੜੀਓ, ਲਿਆਓ ਅੰਬ ਫਿਰ ਤੋੜਨੇ ਆ। ਹਾਂ ਚਾਬੀ ਘਰ ਹੀ ਪਈ ਆ। ਕਿੱਥੇ ਪਈ ਆ? ਉੱਥੇ ਚਲੇ ਜਾਣਾ, ਅੰਦਰ ਪਈ ਹੈ ਮੋਟਰਸਾਈਕਲ ਦੀ ਚਾਬੀ। ਵੱਡੇ ਭਾਈ ਆਏ ਸੀ, ਕਹਿੰਦੇ ਬਾਈਕ ਦੀ ਚਾਬੀ ਦਿਓ, ਅੰਬ ਚੈੱਕ ਕਰਦੇ ਪਏ ਕਿਤੇ ਗਲਤ ਨਹੀਂ ਤੋੜੇ। ਤੋੜਨ ਆਏ ਸੀ ਅੰਬ ਤੇ ਆਪਣੇ ਅੰਬ ਪੱਕੇ ਲੱਭ ਖਾਈ ਜਾਂਦੇ ਨੇ। ਕੋ ਪਿੱਛੇ ਜਾ ਕੇ ਖਾ ਰਹੇ ਤੇ ਖਾ ਰਿਹਾ। ਮੈਨੂੰ ਕਹਿੰਦੇ ਸਿਰਫ ਤੂੰ ਅੰਬ ਹੀ ਤੋੜਨੇ ਨੇ ਤੇ ਹੋਰ ਕੁਝ ਨਹੀਂ ਕਰਨਾ। ਮੈਂ ਕਿਹਾ ਚਲੋ ਬਈ ਠੀਕ ਹੈ ਬਾਈ ਜਨਾਬ, ਤੁਹਾਡੀਆਂ ਸੀ ਸਰਕਾਰ ਨੌਕਰੀਆਂ ਦਿੰਨੇ ਆ ਅਸੀਂ ਤੁਹਾਡੇ ਪਿਆਰੇ ਪਿਆਰੇ ਬੱਚਿਆਂ ਦੀਆਂ। ਮੈਂ ਕਿਹਾ ਠੀਕ ਹੋ ਗਿਆ ਜੀ। ਤੇ ਹੁਣ ਅਸੀਂ ਜਿਹੜਾ ਨਾ ਉੱਤੇ ਚੜ੍ਹਨਾ ਹੈਗਾ ਤੇ ਆਓ ਫਿਰ ਸਾਡੇ ਨਾਲ ਜੁੜੇ ਰਹੋ। ਦੇਖੋ ਜਨਾਬ ਅਸੀਂ ਜਿਹੜਾ ਨਾ ਕੁਝ ਅੰਬ ਤੋੜਨੇ ਹੈਗੇ ਆ ਤੇ ਕੁਝ ਹੋਰ ਤੋੜਨੇ। ਮੈਂ ਕਿਹਾ ਉੱਤੇ ਨਾ ਹੀ ਚੜਨਾ ਪਵੇ, ਢਾਂਗੀ ਸਾਡੇ ਕੋਲ ਸੀ ਲੇਕਿਨ ਅੰਬ ਕਹਿੰਦਾ ਨਾ ਵੀ ਸਿੰਧੜੀ ਅੰਬ ਕਹਿੰਦਾ ਨਾ ਵੀ ਤੈਨੂੰ ਉੱਤੇ ਮਿਹਨਤ ਕਰਨੀ ਪਏਗੀ। ਤੇ ਭਾਈ ਜਾਨ ਇੱਥੇ ਪਿੰਡ 'ਚ ਨਾ ਹੀ ਦੁੱਧ ਪੀਣੇ ਸੌਖੇ ਨੇ ਤੇ ਨਾ ਹੀ ਅੰਬ ਜਿਹੜੇ ਸ਼ਹਿਰਾਂ ਤੱਕ ਪਹੁੰਚਦੇ ਨੇ ਨਾ ਉਹ ਵੀ ਸੌਖੇ ਕੋਈ ਨਹੀਂ, ਉਹਦੇ ਵਾਸਤੇ ਮਿਹਨਤ ਚਾਹੀਦੀ ਹੈ। ਲਓ ਜੀ ਫਿਰ ਅਸੀਂ ਆਪਣੇ ਬਚਪਨ ਜਿਹੜਾ ਯਾਦ ਕਰ ਲਈਏ ਤੇ ਪੜ੍ਹੀਏ ਬਿਸਮਿਲ੍ਲਾ ਤੇ ਉੱਤੇ ਚੜ੍ਹੀਏ ਤੇ ਅੰਬ ਜਿਹੜੇ ਆ ਨਾ ਉਹ ਤੋੜ ਲਈਏ। ਬਿਸਮਿਲ੍ਲਾ ਰਹਿਮਾਨ। ਲਓ ਸਰਕਾਰਾਂ ਅਸੀਂ ਬਿਸਮਿਲ੍ਲਾ ਪੜ੍ਹ ਕੇ ਉੱਤੇ ਚੜ੍ਹ ਗਏ ਆ। ਤੇ ਉੱਤੇ ਚੜ੍ਹ ਕੇ ਜਿਹੜਾ ਨਾ ਅਸੀਂ ਤੋੜਨੇ ਹੈਗੇ ਬਕਾਇਆ ਜਿਹੜੇ ਅੰਬ ਰਹਿੰਦੇ ਨੇ ਉਹ। ਤੇ ਆਓ ਫਿਰ ਆ ਜਾਓ ਫਿਰ ਆ ਜਾਓ। ਇਹ ਵੇਖੋ ਜਨਾਬ ਅਸੀਂ ਇੱਥੇ ਅੰਬ ਹੈ ਤੋੜ ਲਏ ਨੇ। ਇਹ ਵੇਖ ਲਓ ਇਹ ਲਾ ਵੀ ਛੋਟੇ ਕੈਚ ਕਰ, ਛੋਟਾ ਹੁਣ ਕਰੇਗਾ ਕੈਚ। ਇਹ ਵੇਖੋ ਇਹ ਐਵੇਂ ਕਰਕੇ। ਚਲੋ ਜੀ ਹੁਣ ਜਿਹੜਾ ਇਹਨੂੰ ਅਸੀਂ ਬਕਾਇਆ ਅੰਬ ਦੀ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਥੋੜੇ ਉਹ ਤੋੜਦੇ ਆ ਤੇ ਤੁਹਾਡੇ ਨਾਲ ਮੁਕੰਮਲ ਵੀਡੀਓ ਸ਼ੇਅਰ ਕਰਾਂਗੇ। ਅੱਛਾ ਜਨਾਬ ਆ ਵੇਖੋ ਅੰਬ ਤੋੜਦੇ ਇੰਨਾ ਉਚਾਈ ਤੇ ਆ ਗਏ ਤਾਂ ਗਰਮੀ ਬੁਰਾ ਹਾਲ ਹੋ ਗਿਆ। ਹਾਲਾਂਕਿ ਹਵਾ ਵੀ ਚੱਲਦੀ ਪਈ ਹੈ ਲੇਕਿਨ ਜਿਹੜਾ ਨਾ ਕੰਮ ਕਰਕੇ ਇੰਨੀ ਗਰਮੀ ਲੱਗਦੀ ਪਈ। ਇਹ ਦੇਖੋ ਮੈਂ ਕਿੰਨੀ ਉਚਾਈ ਤੇ ਬੈਠਾ ਹੈਗਾ ਤੇ ਇੱਥੋਂ ਵੇਖ ਨਜ਼ਾਰਾ ਫਸਲਾਂ ਦਾ। ਮਾਸ਼ਾਅੱਲਾ ਦੇਖੋ ਜਨਾਬ ਫਸਲਾਂ ਦੇ ਨਜ਼ਾਰੇ ਦੇਖੋ। ਐਵੇਂ ਸਮਝ ਲਓ ਅੱਜ ਤੁਹਾਨੂੰ ਡਰੋਨ ਦੀ ਵੀਡੀਓ ਵਿਖਾਉਣਾ ਪਿਆ। ਇਹ ਵੇਖੋ ਇੰਨੀ ਉਚਾਈ ਤੇ ਹੈਗਾ ਤੇ ਫਿਰ ਤੁਸੀਂ ਇੱਕ ਹੋਰ ਜਗ੍ਹਾ ਤੇ ਮਾਸ਼ਾਅੱਲਾ ਕਹਿਣਗੇ। ਇਹ ਘੋਂਸਲਾ ਜਨਾਬ ਉੱਤੇ ਜਾ ਕੇ ਬਣੇ ਆ ਤੇ ਇਹਦੇ ਵਿੱਚ ਬੱਚੇ ਨੇ ਮਾਸ਼ਾਅੱਲਾ। ਇਹ ਵੇਖ ਸਕਦੇ ਹੋ ਅਗਰ ਤੁਸੀਂ ਤਾਂ ਐਂਡ ਤੇ ਜਾ ਕੇ ਬਣੇ ਆ। ਦੇਖੋ ਇਹ ਥੱਲੇ ਕਿੰਨੀ ਮੈਂ ਉਚਾਈ ਤੇ ਬੈਠਾ ਹੈਗਾ, ਉਹ ਥੱਲੇ ਖੇਤ ਨੇ ਤੇ ਇਹ ਜਨਾਬ ਆਲਣਾ ਇਹ ਆ ਕੇ ਲੱਗਿਆ। ਦੇਖੋ ਸੁਭਾਨ ਅੱਲਾ। ਇਹ ਪੂਰਾ ਤੁਹਾਨੂੰ ਕੈਪਚਰ ਕਰਕੇ ਵਿਖਾਣਾ ਜੀ। ਇਹ ਵੇਖੋ ਇਹ ਆਲਣਾ ਆਣ ਕੇ ਬਣਿਆ। ਇਹ ਛੋਟੇ ਤੀਲਿਆਂ ਦਾ ਆਲਾ ਬਣਿਆ। ਫਾਬੀਏ ਲਾਏ ਰੱਬੇ ਕੋ ਮਾਂ ਤੋਂ ਕਜ਼ਬਾਨ। ਇਹ ਵੇਖੋ ਫਸਲਾਂ ਇੱਧਰ ਵੇਖੋ ਕਿੰਨਾ ਉੱਚਾ ਅੰਬ ਤੇ ਕਿੱਥੇ ਕਰਕੇ ਆਲਾ ਬਣਿਆ ਹੋਇਆ ਹੈ। ਇਹ ਵੇਖੋ ਉਹ ਛੋਟੇ ਬੱਚੇ ਸੁਭਾਨ ਅੱਲਾ। ਦੇਖੋ ਜੀ ਮਾਸ਼ਾਅੱਲਾ ਇਹ ਛੋਟੇ ਬੱਚੇ ਨੇ ਤੇ ਚਿੜੀਆਂ ਨੇ ਆਪਣਾ ਆਲਾ ਬਿਲਕੁਲ ਕਾਵਾਂ ਤੋਂ ਲੁਕੋ ਕੇ ਬਣਾਇਆ ਹੋਇਆ ਕਿ ਕਾਂ ਕਿਤੇ ਬੱਚਿਆਂ ਨੂੰ ਲੈ ਨਾ ਜਾਣ। ਮਾਂ ਦੇਖੋ ਕਿੰਝ ਪਾਲਦੀ ਹੈ, ਕਿੰਝ ਅਹਿਸਾਸ ਹੁੰਦਾ ਹੈ ਮਾਂ ਨੂੰ ਕਿ ਆਪਣੇ ਬੱਚਿਆਂ ਨੂੰ ਇੰਝ ਸੰਭਾਲਣਾ ਹੈ। ਤੇ ਦੁਨੀਆ ਤੋਂ ਬਹੁਤ ਦੂਰ ਵੇਖ ਸਕਦੇ ਹੋ ਜਨਾਬ ਆਲਾ ਉਹ ਕਿੱਥੇ ਖੇਤ ਨੇ। ਇਹ ਵੇਖੋ ਖੇਤ ਕਿਤੇ ਉਹ ਥੱਲੇ ਨੇ ਤੇ ਆਲਣਾ ਮਾਸ਼ਾਅੱਲਾ ਨਾਲ ਇਹ ਉੱਤੇ ਬਣਾਇਆ ਹੋਇਆ ਹੈ ਆਣ ਕੇ। ਇਹ ਵੇਖੋ ਇਹ ਨਜ਼ਾਰੇ ਵੇਖੋ ਸਿਰਫ ਅੰਬ ਦੇ ਬੂਟੇ ਦੇ ਉੱਤੇ ਸੁਭਾਨ ਅੱਲਾ। ਇਹ ਵੇਖੋ ਛੋਟੇ ਪਿਆਰੇ ਬੱਚੇ ਨੇ।
ਤੇ ਅੱਜ ਮਾਨ ਨਾਲ ਬੜੇ ਬੜੇ ਵਲੋਗ ਬਣਾਏ ਨੇ। ਅੱਜ ਦਾ ਵਲੋਗ ਜਿਹੜਾ ਹੈ ਬਣਾ ਕੇ ਦਿਲ ਰਾਜ਼ੀ ਨਹੀਂ ਬਲਕਿ ਰੂਹ ਰਾਜ਼ੀ ਹੋ ਗਈ ਹੈ ਕਿ ਮਾਂ ਆਪਣੇ ਬੱਚਿਆਂ ਦੀ ਕਿੰਝ ਹਿਫਾਜ਼ਤ ਕਰਦੀ ਹੈ। ਇਹ ਸਾਡੇ ਵਾਸਤੇ ਇੱਕ ਪੈਗਾਮ ਵੀ ਹੈਗਾ ਕਿ ਮਾਂ-ਬਾਪ ਐਵੇਂ ਹੀ ਆਪਣੀ ਔਲਾਦ ਨਾਲ ਪਿਆਰ ਕਰਦੇ ਨੇ ਤੇ ਔਲਾਦ ਵੱਡੀ ਹੋ ਕੇ ਜਿਹੜੀ ਹੈ ਉਹ ਬੇਕਦਰੀ ਹੋ ਜਾਂਦੀ ਹੈ ਕਿ ਮਾਂ ਪਿਓ ਨੇ ਸਾਡੇ ਲਈ ਕੀ ਕੀਤਾ ਹੈਗਾ। ਦੇਖੋ ਕੁਦਰਤ ਦੇ ਨਿਜ਼ਾਮ ਮਾਸ਼ਾਅੱਲਾ ਤੇ ਕੁਦਰਤ ਦੀਆਂ ਚੀਜ਼ਾਂ। ਤੇ ਮੈਨੂੰ ਅੱਜ ਵਾਲਾ ਵਲੋਗ ਵੇਖ ਕੇ ਵਾਕਈ ਰੂਹ ਰਾਜ਼ੀ ਹੋਇਆ ਕਿ ਕਿੱਥੇ ਆਣ ਕੇ ਇਹ ਸਮਾਨ ਇੱਕ ਹੌਂਸਲਾ ਤਿਨਕਾ ਕਰਕੇ ਇਕੱਠਾ ਬਣਾਇਆ। ਚਲੋ ਜੀ ਹੁਣ ਅਸੀਂ ਬਹੁਤ ਨੀਚੇ ਹੈਗੇ ਆ, ਬਹੁਤ ਬਲਕਿ ਉੱਪਰ ਹੈਗੇ ਆ ਤੇ ਹੁਣ ਅਸੀਂ ਨੀਚੇ ਜਾਣਾ। ਉਹ ਥੱਲੇ ਅੰਬ ਪਏ ਨੇ ਤੇ ਅਸੀਂ ਬਹੁਤ ਉੱਤੇ ਆ, ਬਹੁਤ ਹਾਈਟ ਤੇ ਹੈ ਤੇ ਹੁਣ ਅਸੀਂ ਥੱਲੇ ਚੱਲੀਏ। ਲਓ ਭਾਜੀ ਅਸੀਂ ਅੰਬ ਤੇ ਲਏ ਆ ਲਾ, ਪਰ ਸਾਡਾ ਆਪਣਾ ਕੰਮ ਹੋ ਗਿਆ। ਦੇਖੋ ਗਰਮੀਓ ਗਰਮੀ ਤੇ ਪੱਗਰੋ ਪੱਗਰੀ ਅੰਬ। ਉਹ ਵੇਖੋ ਇਹਨਾਂ ਦਾ ਹੁਣ ਡੋਗ ਸ਼ੋਕ ਸੁੱਕ ਜਾਵੇ ਫਿਰ ਇਸ ਤੋਂ ਬਾਅਦ ਇਹਨਾਂ ਦੀ ਪਾਲ ਲੱਗੇਗੀ। ਪਾਲ ਵੀ ਤੁਹਾਨੂੰ ਦਿਖਾਵਾਂਗਾ। ਕੁਝ ਮੈਂ ਉਧਰ ਲਾ ਲਏ ਨੇ ਸਿੰਦੜੀ ਅੰਬ ਤੇ ਕੁਝ ਇਹ ਸਾਡੇ ਕੋਲ ਪਏ ਨੇ ਮਾਸ਼ਾਅੱਲਾ। ਤੇ ਉਤੋਂ ਲਿੱਥਿਆਂ ਕਾਫੀ ਦੇਰ ਬਾਅਦ ਅੱਜ ਅਮਾਨ ਨਾਲ ਅੱਜ ਵਲੋਗ ਬਣਾਉਂਦੇ ਹੋਏ ਜਿੰਨਾ ਕਿ ਦਿਲ ਖੁਸ਼ ਹੋਇਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਜਦੋਂ ਮੈਂ ਚਿੜੀਆਂ ਦੇ ਬੱਚੇ ਉੱਤੇ ਵੇਖੇ ਨੇ ਘੋਂਸਲੇ ਦੇ ਤੇ ਅੰਬ ਦੀ ਆਖਰੀ ਟਾਹਣੀ ਦੇ ਉੱਤੇ ਮਾਂ ਨੇ ਕਿੰਝ ਉਹਨਾਂ ਨੂੰ ਪਾਲਿਆ ਹੋਏਗਾ ਜਾਂ ਪਾਲਦੀ ਪਈ ਹੈ ਤੇ ਤਿਨਕਾ ਬਣਾ ਕੇ ਛੋਟੇ ਜਿਹੇ ਘੋਂਸਲੇ ਵਿੱਚ। ਐਵੇਂ ਹੀ ਸੱਜਣੋ ਸਾਡੀਆਂ ਮਾਵਾਂ ਸਾਡੇ ਵਾਲਦੈਨ ਜਿਹੜੇ ਨੇ ਨਾ ਉਹ ਆਪਣੀ ਔਲਾਦ ਨੂੰ ਸੰਭਾਲਦੇ ਨੇ ਤੇ ਆਪਣੇ ਵਾਲਦੈਨ ਦੀ ਜਿਹੜੀ ਨਾ ਕਦਰ ਕਰਿਆ ਕਰੋ, ਉਹਨਾਂ ਦੇ ਪੈਰ ਮੂੰਹ ਚੁੰਮਿਆ ਕਰੋ, ਮੱਥਾ ਚੁੰਮਿਆ ਕਰੋ, ਉਹਨਾਂ ਨੂੰ ਟਾਈਮ ਦਿਆ ਕਰੋ। ਤੇ ਜਨਾਬ ਪਾਣੀ ਲੱਗਦਾ ਪਿਆ, ਪਾਣੀ ਨੂੰ ਵੀ ਚੱਕਰੀ ਮਾਰਨੀ ਹੈ ਤੇ ਟਿਊਬਲ ਨਾ ਚੱਲੇ ਪਿੰਡ 'ਚ ਤੇ ਇਹ ਹੋ ਨਹੀਂ ਸਕਦਾ। ਟਿਊਬਲ ਮਾਸ਼ਾਅੱਲਾ ਚੱਲਦਾ ਪਿਆ ਤੇ ਆ ਜਾਓ ਮੈਂ ਤੁਹਾਨੂੰ ਭਾਜੀ ਤੂਤਾਂ ਦੀ ਛਾਂ ਵੇਖੋ। ਆਹਾ ਤੂਤਾਂ ਦੀ ਛਾਂ ਵੇਖੋ ਤੇ ਨਾਲ ਉਹਦੇ ਹੋਰ ਇੱਕ ਨਜ਼ਾਰਾ ਵੇਖੋ ਕਿ ਬਚਪਨ ਕੇ ਦਿਨ ਕਿਸ ਕੋ ਯਾਦ ਹੈ। ਸੁਭਾਨ ਅੱਲਾ। ਇਹ ਬੱਚਿਆਂ ਨੇ ਜੀ ਇਹ ਟਿਊਬਲ ਲਾਇਆ ਲੱਕੜੀ ਨੂੰ ਲਾ ਕੇ, ਅੱਗੇ ਉਹਦਾ ਚਲਾ ਬਣਾਇਆ ਤੇ ਉਹਦੇ ਉੱਤੇ ਪੁੱਲ ਬਣਾਇਆ ਹੈਗਾ ਕਿ ਪੁੱਲ ਦੇ ਥੱਲੇ ਪਾਣੀ ਜਾਏਗਾ ਇੰਜ ਕਰਕੇ ਤੇ ਫਿਰ ਛੋਟੇ ਛੋਟੇ ਸਟੈਪ ਬਣਾਏ ਨੇ। ਤੇ ਫਿਰ ਕਰ ਲਓ ਗੱਲਾਂ ਫਿਰ ਪਿੰਡ ਦੀਆਂ, ਨਹੀਂ ਪਿੰਡ ਦੀਆਂ ਰੀਸਾਂ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਲਓ ਭਾਜੀ ਅੰਬ ਲਾ ਕੇ ਤੇ ਅਸੀਂ ਖੇਤਾਂ ਨੂੰ ਚੱਕਰ ਮਾਰ ਰਹੇ, ਪਾਣੀ ਵੇਖ ਆਏ ਆ। ਮੁੰਜੀ ਨੂੰ ਪਾਣੀ ਲੱਗਦਾ ਪਿਆ ਜੇ, ਉਧਰੋਂ ਗੰਨੇ ਨੂੰ ਵੀ ਲੱਗਦਾ, ਦੋਨਾਂ ਪਾਸਿਓਂ ਟਿਊਬਲ ਚੱਲਦਾ ਪਿਆ ਜੇ ਰਕਬੇ ਤੇ ਹੁਣ ਅਸੀਂ ਐਟ ਦਾ ਐਂਡ ਥੋੜ੍ਹਾ ਜਿਹਾ ਨਹਾਵਾਂਗੇ। ਨਹਾਉਣ ਤੋਂ ਬਾਅਦ ਅਸੀਂ ਤੁਹਾਨੂੰ ਪਾਲ ਲਾ ਕੇ ਦਿਖਾਵਾਂਗੇ ਕਿ ਪਾਲ ਕਿਵੇਂ ਲਾਣੀ ਹੈ ਬਗੈਰ ਪਟਾਸ ਤੋਂ, ਬਗੈਰ ਮਸਾਲੇ ਤੋਂ, ਕਿਉਂਕਿ ਮਸਾਲੇ ਵਾਲਾ ਕੰਮ ਜਿਹੜਾ ਸਹੀ ਨਹੀਂ ਹੁੰਦਾ। ਤੇ ਸਾਡੇ ਨਾਲ ਜੁੜੇ ਰਹੋ। ਪੰਜਾਬੀ ਬਬਲੂ ਵਲੌਗ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ ਤੇ ਇਹਨੂੰ ਸ਼ੇਅਰ ਕਰ ਦਿਆ ਕਰੋ ਜਨਾਬੇ ਵਾਲਾ, ਤਾਂ ਕਿ ਅੱਛਾ ਤੋਂ ਅੱਛਾ ਕੰਟੈਂਟ ਜਿਹੜਾ ਤੁਹਾਡੀ ਖਿਦਮਤ ਲਿਆ ਸਕਾਂ। ਤੇ ਇੱਥੇ ਇਸ ਟਾਈਮ ਟਿਊਬਲ ਚੱਲਦਾ ਪਿਆ ਤੇ ਬੱਚੇ ਜਿਹੜੇ ਆ ਨਾ ਅੰਬ ਤੁੜਾ ਕੇ ਹੁਣ ਨਹਾਉਣ ਲੱਗੇ ਨੇ। ਇਹ ਵੇਖੋ ਇਹ ਨਹਾਉਣ ਲੱਗੇ ਨੇ ਤੇ ਮੈਂ ਵੀ ਨਹਾਉਣਾ ਹੈ ਇਹਨਾਂ ਦੇ ਨਾਲ। ਤੇ ਤੁਸੀਂ ਸਾਡੇ ਨਾਲ ਜੁੜੇ ਰਹੋ। ਜਿਹਨੂੰ ਗਰਮੀ ਲੱਗਦੀ ਪਈ ਹੈ ਉਹ ਵੀ ਸਾਡੇ ਕੋਲ ਆ ਜਾਵੇ। ਅੱਛਾ ਜੀ ਜਨਾਬ ਮੈਨੇ ਚੈੱਕ ਕਰ ਲਓ ਕਿਵੇਂ ਹਾਲ ਪਸੀਨੋ ਪਸੀਨੀ ਹੋਇਆ ਪਿਆ ਹੈ। ਤੇ ਜਨਾਬ ਅਸੀਂ ਜਿਹੜੇ ਅੰਬ ਨੇ ਨਾ ਸਿੰਦੜੀ ਦੇ, ਜਿਵੇਂ ਤੁਹਾਨੂੰ ਵੀਡੀਓ ਦੇ ਸਟਾਰਟ ਦੱਸੇ, ਤੋੜ ਲਏ ਨੇ ਬੜੀ ਮਿਹਨਤ ਤੋਂ ਬਾਅਦ ਮਾਸ਼ਾਅੱਲਾ ਨਾਲ। ਤੇ ਇਹਦੀ ਅਸੀਂ ਹੁਣ ਲਾਉਣ ਲੱਗਿਆ ਪਾਲ ਵਗੈਰਾ, ਯਾਨੀ ਕਿ ਅੰਬ ਪੱਕ ਜਾਣਗੇ ਤੇ ਉਹਦਾ ਤਰੀਕਾਕਾਰ ਕੀ ਹੁੰਦਾ। ਟੋਕਰਾ ਲੈ ਲਿਆ ਜਨਾਬ, ਉਹਦੇ ਥੱਲੇ ਬੋਰਾ ਲੱਗਿਆ ਤੇ ਉੱਤੇ ਜਿਹੜਾ ਰਾਉਂਡ ਅਬਾਊਟ ਅਸੀਂ ਇਸ ਤਰ੍ਹਾਂ ਕਰਕੇ ਗੋਲ ਬਿਹਤਰੀਨ ਤਰੀਕੇ ਨਾਲ ਲਾਏ ਹੋਏ ਤੁਸੀਂ ਦੇਖਦੇ ਪਏ ਹੋਣਗੇ। ਤੇ ਇਹ ਅੰਬ ਜਿਹੜੇ ਆ ਨਾ ਅਸੀਂ ਸਾਰੇ ਲਾ ਦਿੱਤੇ ਨੇ। ਫਿਰ ਤੁਹਾਡੇ ਕੋਲ ਇੱਕ ਮੋਟਾ ਕੱਪੜਾ, ਦਰੀ, ਕੋਈ ਬੋਰੀ ਵਗੈਰਾ ਹੋਣੀ ਚਾਹੀਦੀ ਹੈ ਜਾਂ ਇਸ ਤਰ੍ਹਾਂ ਦਾ ਬੋਰਾ, ਤੇ ਉਹਨੂੰ ਤੁਸੀਂ ਚੰਗੀ ਤਰੀਕੇ ਨਾਲ ਜਿਹੜਾ ਨਾ ਐਵੇਂ ਦੋਹਰਾ ਕੱਪੜਾ ਕਰਕੇ ਨਾ ਦੋਹਰਾ ਐਵੇਂ ਕਰਕੇ ਤੇ ਐਵੇਂ ਉੱਤੇ ਪਾ ਦੇਣਾ ਜਨਾਬ। ਤੇ ਪਾ ਕੇ ਤੇ ਕੋਈ ਰੱਸੀ ਕੋਈ ਧਾਗਾ ਲੈ ਕੇ ਤੇ ਇਹਨੂੰ ਐਵੇਂ ਕਰਕੇ ਬੰਨ੍ਹ ਦੇਣਾ ਤੇ ਇਹ ਕਿਤੋਂ ਹਵਾ ਨਹੀਂ ਪਏਗੀ। ਇਹਦੇ ਉੱਤੇ ਛਾਪਣ ਨਹੀਂ ਦੇਣਾ, ਛਾਪਣ ਨਾਲ ਮਜ਼ੀਦ ਅੰਬ ਖਰਾਬ ਹੁੰਦਾ ਜੇ ਵੀ ਮੈਂ ਤੁਹਾਨੂੰ ਦੱਸਦਾ। ਤੇ ਮਸਾਲੇ ਕੋਲੋਂ ਪਾਕ ਵੈਸੇ ਸਾਰੀਆਂ ਚੀਜ਼ਾਂ ਕੋਲੋਂ ਪਾਕ ਤੁਹਾਡਾ ਅੰਬ ਜਿਹੜਾ ਬਿਹਤਰੀਨ ਤਰੀਕੇ ਨਾਲ ਜਿਹੜਾ ਤਿਆਰ ਹੋ ਜਾਏਗਾ। ਫਿਰ 5ਵੇਂ-6ਵੇਂ ਦਿਨ ਇਹਨੂੰ ਉੱਤੇ ਹੀ ਮਾੜਾ ਹੱਥ ਲਾ ਕੇ ਦੇਖ ਲਓ, ਅਗਰ ਪੱਕ ਗਿਆ, ਕਿਤੋਂ ਹਵਾ ਨਹੀਂ ਲੱਗੀ, ਕਿਸੇ ਬੱਚੇ ਨੇ ਨਹੀਂ ਛੇੜਿਆ। ਜਦੋਂ ਅੰਬ ਪੱਕਦਾ ਪਿਆ ਹੋਵੇ ਤੇ ਉਹਨੂੰ ਦਰਮਿਆਨ ਚੋਂ ਵੀ ਨਹੀਂ ਜਾ ਕੇ ਛੇੜੀ ਦਾ, ਮਤਲਬ ਤੀਸਰੇ ਦਿਨ ਜਾ ਕੇ ਪੱਟ ਅੰਬ ਪੱਕ ਗਿਆ ਕਿ ਨਹੀਂ, ਇੰਝ ਦਾ ਕੰਮ ਨਹੀਂ ਕਰਨਾ। ਤੇ ਜਨਾਬ ਫਿਰ ਅੰਬ ਜਿਹੜਾ ਤੁਹਾਡਾ ਉਹ A1 ਰੈਡੀ ਜਿਹੜਾ ਤਿਆਰ ਹੋ ਜਾਣਾ ਹੈ। ਫਿਰ ਆਪ ਵੀ ਖਾਓ, ਬੱਚਿਆਂ ਨੂੰ ਵੀ ਖਿਲਾਓ, ਘਰ ਵਾਲਿਆਂ ਨੂੰ ਵੀ ਖਿਲਾਓ ਤੇ ਹਮਸਾਇਆਂ ਨੂੰ ਵੀ ਖਿਲਾਓ ਤੇ ਮੌਜਾਂ ਹੀ ਮੌਜਾਂ ਸ਼ਾਮ ਸਵੇਰੇ। ਤੇ ਜੂਸ ਪੀਓ, ਜੋ ਮਰਜ਼ੀ ਪੀਓ। ਤੇ ਪੰਜਾਬੀ ਬਬਲੂ ਵਲੌਗ ਚੈਨਲ ਤੁਹਾਨੂੰ ਪਸੰਦ ਆਦਾ ਹੋਵੇ, ਸਾਡੀ ਵਿਲੇਜ ਦੀ ਲਾਈਵ
ਪੰਜਾਬੀ ਗੱਲਾਂ ਬਾਤਾਂ ਤੇ ਸਾਡੇ ਚੈਨਲ ਪੰਜਾਬੀ ਬਬਲੂ ਵਲੌਗ ਨੂੰ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਾਨੂੰ ਦਿਓ ਇਜਾਜ਼ਤ। ਆਪਣੇ ਵੀਰ ਆਪਣੇ ਭਰਾ ਮੁਹੰਮਦ ਨਾਸਰ ਨੂੰ ਅੱਲਾ ਹਾਫਿਜ਼।